ਖਮੀਨਾਈ ਨੇ ਉਹਨੇ ਇਹ ਕਿਹਾ ਕਿ ਵੀ ਪਹਿਲੀ ਗੱਲ ਹੁਣ ਸਾਡੀਆਂ ਸ਼ਰਤਾਂ ਦੇ ਉੱਤੇ ਹੀ ਜੰਗਬੰਦੀ ਹੋ ਸਕਦੀ ਹੈ। ਸਾਰੇ ਅਮਰੀਕਨ ਬੇਸ ਜਿਹੜੇ ਨੇ ਇਸ ਰੀਜਨ ਦੇ ਵਿੱਚ ਉਹਨਾਂ ਨੂੰ ਅਸੀਂ ਹਮਲੇ ਦਾ ਸ਼ਿਕਾਰ ਬਣਾਵਾਂਗੇ। $800 ਬਿਲੀਅਨ ਦਾ ਨੁਕਸਾਨ ਈਰਾਨ ਦਾ ਕੀਤਾ ਇਹਨਾਂ ਨੇ, ਉਹ ਜੰਗੀ ਜਿਹੜਾ ਮੁਆਵਜ਼ਾ ਸਾਨੂੰ ਦਿੱਤਾ ਜਾਏ। ਇਫ ਦੇ ਰਿਫਿਊਜ਼ ਵੀ ਵਿਲ ਟੇਕ देयर ਐਸੈਟਸ ਟੂ ਦਾ ਐਕਸਟੈਂਟ, ਅਸੀਂ ਉਹਨਾਂ ਦੀਆਂ ਜਿਹੜੇ ਅਦਾਰੇ ਨੇ ਉਹਦੇ ਤੇ ਕਬਜ਼ਾ ਕਰਾਂਗੇ। ਜੇ ਉਹ ਵੀ ਨਾ ਹੋਇਆ ਤੇ ਘੱਟੋ ਘੱਟ ਅਸੀਂ ਉਹਨੂੰ ਡਿਸਟਰੋਏ ਫਿਰ ਕਰਾਂਗੇ। ਸਟੇਟ ਆਫ ਹਾਰਮੂਜ਼ ਨੂੰ ਅਸੀਂ ਬੰਦ ਕਰਾਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ ਬਰਸ। ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ TV84 ਸਾਥ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 12 ਮਾਰਚ 2026 29 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਤੋਂ ਬਾਅਦ ਸਬਸਕ੍ਰਾਈਬ ਕਰੋ ਤੇ ਨਾਲ ਹੀ ਲਾਈਕ ਕਰੋ। ਸੋ ਹੁਣ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਪ੍ਰੀਤਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ, ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ TV84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਆਪਣੀ ਮਾਈਕ ਸਹਾਇਤਾ ਕਰੋ। ਸੋ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਸਾਡੇ ਇਸ ਨੰਬਰ ਤੇ 5166611984 ਤੇ ਸਾਨੂੰ WhatsApp ਕਰ ਸਕਦੇ ਹੋ ਸਾਡੇ ਸੇਮ ਨੰਬਰ ਤੇ। ਸੋ ਹੁਣ ਆਪਾਂ ਆਪਣੇ ਜਿਹੜੇ ਪਹਿਲੇ ਟੌਪਿਕ ਦੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੰਗ ਦੇ ਹਵਾਲੇ ਨਾਲ, ਕਿ ਜਿਸ ਤਰ੍ਹਾਂ ਕਿ ਅਮਰੀਕਾ ਤੇ ਇਜ਼ਰਾਈਲ ਦੀ ਈਰਾਨ ਦੇ ਖਿਲਾਫ ਜੰਗ ਜਿਹੜੀ ਹੈ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਸੋ ਵਿਊਅਰਸ, ਇਹੋ ਜਾਪਦਾ ਹੈ ਕਿ ਭਾਰੀ ਤਬਾਹੀ ਦਾ ਮੰਜ਼ਰ ਜਿਹੜਾ ਹੋਣ ਦੇ ਬਾਵਜੂਦ ਜੰਗ ਦੇ ਜਾਰੀ ਰਹਿਣ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ। ਸੋ ਈਰਾਨ ਦੇ ਨਵੇਂ ਬਣੇ ਧਾਰਮਿਕ ਰਹਿਬਰ ਖਮੇਨੀ ਨੇ ਆਪਣੇ ਪਹਿਲੇ ਬਿਆਨ ਵਿੱਚ ਬਦਲਾ ਲੈਣ ਦੀ ਗੱਲ ਕੀਤੀ ਹੈ ਔਰ ਜੰਗ ਖਤਮ ਕਰਨ ਲਈ 3 ਸ਼ਰਤਾਂ ਰੱਖੀਆਂ ਹਨ ਜਿਨ੍ਹਾਂ ਦਾ ਮੰਨਿਆ ਜਾਣਾ ਅਸੰਭਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰੀਤਿੰਦਰ ਸਿੰਘ ਨਿਊਯਾਰਕ ਨਿਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਨੌਜਵਾਨ ਰੈਗੂਲਰ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਨਾਲ ਔਰ ਹਰ ਸਾਲ ਮਦਦ ਇਹਨਾਂ ਵੱਲੋਂ ਹੁੰਦੀ ਹੈ। ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ 3 ਮੁੱਖ ਮੁੱਦੇ ਪਿਛਲੇ ਪੀਰੀਅਡ 'ਚ ਸੰਘਰਸ਼ਸ਼ੀਲ ਧਿਰਾਂ ਪੰਥਕ ਪਿੜ ਦੇ ਵਿੱਚ ਜਿਨ੍ਹਾਂ ਦੇ ਨਾਲ ਜੂਝ ਰਹੀਆਂ ਨੇ, ਉਹਨਾਂ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਥੱਲੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ ਵਿੱਚ ਕੀਤੀ ਗਈ, ਜਿਸ ਦੇ ਵਿੱਚ ਅੱਡ-ਅੱਡ ਜਿਹੜੀਆਂ ਪੰਥਕ ਧਿਰਾਂ ਨੇ ਇੱਥੇ ਔਰ ਗੁਰਦੁਆਰਾ ਕਮੇਟੀਆਂ ਦੇ ਵੀ ਨੁਮਾਇੰਦੇ ਸ਼ਾਮਲ ਹੋਏ।
ਉਸ ਨੂੰ TV84 ਦੀ ਟੀਮ ਨੇ ਰਿਕਾਰਡ ਕੀਤਾ ਹੈ ਤੇ ਮੋਸਟ ਲਾਈਕਲੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਸ ਸਲੋਟ ਦੇ ਵਿੱਚ ਹੀ ਉਸ ਨੂੰ ਜਿਹੜਾ ਹੈ ਉਹ ਟੈਲੀਕਾਸਟ ਕੀਤਾ ਜਾਏਗਾ। ਉਸ ਤੋਂ ਬਿਫੋਰ ਵੀ ਉਸ ਦੀਆਂ ਕਲਿੱਪਿੰਗਸ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਦੀਆਂ ਨੇ। ਔਰ ਇਹ 3 ਮੁੱਦਿਆਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਗੌਰਵ ਯਾਦਵ ਨੇ ਦਿੱਲੀ ਏਜੰਸੀਆਂ ਦਾ ਜਿਹੜਾ ਟੁਚਾ ਹੈ DGP ਉਹਨੇ ਸ਼ੁਰੂ ਕੀਤਾ ਹੈ। ਪਿਛਲੇ 4 ਮਹੀਨਿਆਂ ਦੇ ਵਿੱਚ ਲਗਭਗ 34 ਦੇ ਕਰੀਬ ਸਿੱਖ ਨੌਜਵਾਨ ਕਿਸੇ ਨੂੰ ਡਰੱਗਸ ਦੇ ਹਵਾਲੇ ਨਾਲ, ਕਿਸੇ ਨੂੰ ਦਹਿਸ਼ਤਗਰਦੀ ਦੇ ਹਵਾਲੇ ਨਾਲ, ਕਿਸੇ ਨੂੰ ISI ਪਾਕਿਸਤਾਨ ਦੇ ਨਾਲ ਜੋੜ ਕੇ ਮਾਰਿਆ ਗਿਆ। ਔਰ ਰਣਜੀਤ ਸਿੰਘ ਜਿਹੜੇ ਕਿ ਬਾਰਡਰ ਏਰੀਆ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਵਾਸੀ ਨੇ, 19 ਸਾਲਾ ਨੌਜਵਾਨ, ਉਸ ਨੂੰ ਘਰੋਂ ਚੁੱਕ ਕੇ ਕਿਵੇਂ ਉਹਦਾ ਪੁਲਿਸ ਮੁਕਾਬਲਾ ਬਣਾਇਆ ਗਿਆ ਟਾਰਚਰ ਕਰਕੇ। ਔਰ ਉਸ ਦੇ ਉੱਤੇ ਪਰਿਵਾਰ ਖੜਾ ਹੋਇਆ, ਇਲਾਕਾ ਖੜਾ ਹੋਇਆ, ਪੰਥਕ ਜਥੇਬੰਦੀਆਂ ਨੇ ਉਸ ਨੂੰ ਇਸ਼ੂ ਬਣਾਇਆ ਔਰ ਉਹਦੇ ਨਾਲ ਜਿਹੜਾ ਇੱਕ ਰੈਲਿੰਗ ਫੋਰਸ ਵੀ ਬਣੀ ਕਿ ਭਾਈ ਇਹ ਜਿਹੜਾ ਪਾਰਟ ਚੱਲ ਰਿਹਾ ਸੀ ਇਹਨੂੰ ਰੋਕਿਆ ਜਾਏ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਲਗਭਗ 1.5 ਸਾਲ ਤੋਂ ਗੁਰਜੀਤ ਸਿੰਘ ਨਾਂ ਦਾ ਨੌਜਵਾਨ ਸਮਾਣਾ ਉੱਚੇ ਟਾਵਰ ਦੇ ਉੱਤੇ ਜਿਹੜਾ ਉਹਨੇ ਮੋਰਚਾ ਲਾਇਆ ਹੋਇਆ, ਧਰਮ ਯੁੱਧ ਹੀ ਉਹਨੇ ਨਾਂ ਰੱਖਿਆ ਮੋਰਚੇ ਦਾ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਜਿਹੜੀਆਂ 2015 ਤੋਂ ਜਿਹਨਾਂ ਘਟਨਾਵਾਂ 'ਚ ਬਹੁਤ ਤੇਜ਼ੀ ਆਈ ਔਰ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਆਲਮੋਸਟ 11 ਸਾਲ ਹੋ ਗਏ ਨੇ, ਬਿਲਕੁਲ, ਕਿ ਪੰਜਾਬ ਅਸੈਂਬਲੀ ਵੱਲੋਂ ਇਸ ਸੰਬੰਧੀ ਸਖਤ ਕਾਨੂੰਨ ਬਣਾਇਆ ਜਾਏ। ਔਰ ਉਹਦੇ ਨਾਲ ਹੀ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਆਲਮੋਸਟ 3 ਸਾਲ ਤੋਂ ਮੋਰਚਾ ਲੱਗਾ ਮੋਹਾਲੀ 'ਚ, ਇਹ ਵੀ ਇੱਕ ਵੱਡਾ ਇਸ਼ੂ ਸੀ ਜਿਸ ਦੇ ਉੱਤੇ ਜਿਹੜੀ ਹੈ ਬਰੀਫਿੰਗ ਹੋਈ। ਔਰ ਥਰਡ ਜਿਹੜਾ ਖਾਸ ਤੌਰ 'ਤੇ RSS ਦੀ ਅਕੈਡਮਿਕ ਅਦਾਰਿਆਂ ਦੇ ਵਿੱਚ ਘੁਸਪੈਠ ਯੂਨੀਵਰਸਿਟੀਆਂ 'ਚ, ਹਾਲਾਂ ਪੰਜਾਬ 'ਚ ਤਾਂ ਇਹ ਬਾਦਲਾਂ ਨੇ ਉਹਨਾਂ ਦੀ ਜੜ ਲਵਾਈ, ਲੇਕਿਨ ਯੂਨੀਵਰਸਿਟੀਆਂ ਦੇ ਲੈਵਲ ਦੇ ਉੱਤੇ ਜਿਵੇਂ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜਾ ਕੇ ਉੱਥੇ ਮੋਹਨ ਭਾਗਵਤ ਦੇ ਸਾਹਮਣੇ ਗੁਣ ਗਾਇਨ ਕਰ ਰਿਹਾ ਸੀ ਕਿ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 5ਵਾਂ ਵੇਦ ਸਾਬਤ ਕਰਨ ਵਾਲੀ ਰਿਸਰਚ ਕਰਵਾਵਾਂਗੇ। ਇਹ ਵੱਖਰੀ ਕਹਾਣੀ ਹੈ ਕਿ ਸਿੱਖਾਂ ਨੇ ਉਹਦਾ ਨੋਟਿਸ ਲਿਆ, ਉਹਨੂੰ ਤਲਬ ਕੀਤਾ ਗਿਆ ਅਕਾਲ ਤਖਤ 'ਤੇ, ਲੇਕਿਨ ਇਹ ਗੱਲ ਦੱਸਦੀ ਹੈ ਕਿ ਕਿਸ ਹੱਦ ਤੱਕ ਉਹਨਾਂ ਦੀ ਘੁਸਪੈਠ ਹੈ। ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿੱਥੇ ਪਹਿਲਾਂ ਉਹਨਾਂ ਨੇ ਦਿੱਲੀ ਦੇ ਰਾਹੀਂ ਉਹਦੇ 'ਤੇ ਕੰਟਰੋਲ ਕਰਨ ਦੇ ਲਈ ਸੈਨੇਟ ਔਰ ਦੂਸਰੀਆਂ ਦੀਆਂ ਜਿਹੜੀਆਂ ਸੀਟਾਂ ਸੀ ਉਹਨਾਂ ਨੂੰ ਅਪੁਆਇੰਟਡ ਜ਼ਿਆਦਾ ਬਣਾ ਕੇ ਇਲੈਕਟਡ ਘੱਟ ਕੀਤੀਆਂ, ਉਸ ਦੇ ਖਿਲਾਫ ਵਿਦਿਆਰਥੀਆਂ ਨੇ ਮੋਰਚਾ ਲਾਇਆ, ਸੱਥ ਹੋਏ, ਲਲਕਾਰ ਹੋਏ, ਦੂਸਰੀਆਂ ਸਾਰੇ ਸਟੂਡੈਂਟ ਬਾਡੀਜ਼ ਇਕੱਠੀਆਂ ਹੋਈਆਂ ਔਰ ਉਸ ਮੋਰਚੇ ਨੂੰ ਫਤਹ ਕੀਤਾ। ਫਿਰ ਕੁਝ ਮਹੀਨੇ ਪਹਿਲਾਂ ਸੱਥ ਜਥੇਬੰਦੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹ ਸ਼ਹੀਦੀ ਦਿਨ ਨੂੰ 350 ਸਾਲਾ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ ਜਿਹੜਾ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਸੀ, ਜਿਹਦੇ 'ਚ ਕਿ ਬੁਲਾਰੇ ਅਜਮੇਰ ਸਿੰਘ ਜਿਹੜੇ ਹਿਸਟੋਰੀਅਨ ਨੇ ਕਰੰਟ ਹਿਸਟਰੀ ਦੇ, ਖਾਸ ਤੌਰ 'ਤੇ ਖਾੜਕੂ ਸੰਘਰਸ਼ ਨਾਲ ਸੰਬੰਧਿਤ, ਬਿਲਕੁਲ, ਔਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ ਸਪੀਕਰ ਸਨ। ਪੰਜਾਬ ਯੂਨੀਵਰਸਿਟੀ ਦੇ ਨੇ ਆਡੀਟੋਰੀਅਮ ਵੀ ਦੇ ਦਿੱਤਾ, ਬਾਅਦ 'ਚ ਉਹਨਾਂ ਨੇ ਕੈਂਸਲ ਕਰਤਾ ਇਹ ਕਹਿ ਕੇ ਕਿ ਜੀ ਇਹ ਬੁਲਾਰੇ ਠੀਕ ਨਹੀਂ ਹੈ। ਸੋ ਜ਼ਾਹਰ ਹੈ ਕਿ ਉਹਨਾਂ ਨੇ ਸੈਮੀਨਾਰ ਤਾਂ ਕੀਤਾ, ਭਾਵੇਂ ਬਾਹਰ ਹੀ ਖੜੇ ਹੋ ਕੇ ਕੀਤਾ, ਲੇਕਿਨ ਇਸ ਲੈਵਲ ਤੱਕ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਉਹਨਾਂ ਨੇ ਹਿੰਦੂ ਤੋਂ ਵੀ ਏਜੰਡੇ ਵਾਲਾ ਰੱਖਿਆ ਹੋਇਆ ਸੀ। ਲੇਕਿਨ 4-5 ਦਿਨ ਪਹਿਲਾਂ ਬਹੁਤ ਸਾਰਿਆਂ ਨੇ ਪਿਕਚਰਸ ਦੇਖੀਆਂ ਕਿ ਕਿਵੇਂ ਦਸਤਾਰਾਂ ਦੀ ਬੇਅਦਬੀ, ਕੇਸਾਂ ਦੀ ਬੇਅਦਬੀ, ਸਟੂਡੈਂਟਸ ਨੂੰ ਧੂ ਕੇ ਪੁਲਿਸ ਦੀਆਂ ਬੱਸਾਂ ਦੇ ਵਿੱਚ ਸੁੱਟਿਆ ਗਿਆ। ਰੀਜ਼ਨ ਕਿ ਹੁਣ RSS ਦੀ ਜਿਹੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਚੰਡੀਗੜ੍ਹ ਦੇ ਆਡੀਟੋਰੀਅਮ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੈਮੀਨਾਰ ਰੱਖਿਆ, ਜਿਸ ਦੇ ਵਿੱਚ ਜਿਹੜਾ ਉੱਤਰੀ ਭਾਰਤ ਦਾ RSS ਦਾ ਮੁੱਖ ਪ੍ਰਚਾਰਕ ਔਰ ਇਕਬਾਲ ਸਿੰਘ ਲਾਲਪੁਰਾ ਜਿਹਨੇ BJP ਜੁਆਇਨ ਕੀਤੀ, ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ, ਸਾਬਕਾ ਪੁਲਸੀ ਹੈ, ਬੜਾ ਖਤਰਨਾਕ ਆਦਮੀ, ਦਲਾਲ, ਔਰ ਉਹਨੇ ਚੋਣ ਵੀ ਲੜੀ, ਹਾਰਿਆ, BJP ਦਾ ਰੈਗੂਲਰ ਮੈਂਬਰ, ਇਹ 2 ਸਪੀਕਰ ਸਨ। ਸੋ ਜ਼ਾਹਰ ਹੈ ਕਿ ਸੱਥ ਦੇ ਨੌਜਵਾਨਾਂ ਨੇ ਬਾਕੀ ਸਟੂਡੈਂਟਸ ਦੇ ਨਾਲ ਵੀ ਜਿਹੜੇ ਸਮਝਦੇ ਨੇ ਵੀ ਇਹ RSS ਦੀ ਘੁਸਪੈਠ ਸਾਡੇ ਅਦਾਰਿਆਂ 'ਚ ਹੋ ਰਹੀ ਹੈ, ਉਹਨਾਂ ਨੇ ਵਿਰੋਧ ਕੀਤਾ। 100 ਦੇ ਕਰੀਬ ਵਿਦਿਆਰਥੀਆਂ ਨੂੰ ਜਿਹੜਾ ਚੁੱਕ ਕੇ ਬੱਸਾਂ 'ਚ ਲੈ ਗਏ, ਭਾਵੇਂ ਸ਼ਾਮ ਨੂੰ ਛੱਡ ਦਿੱਤਾ ਗਿਆ, ਪਰ ਇਹ ਜਿਹੜੀ ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਸਾਡੀਆਂ ਧਿਰਾਂ ਜਿਹੜੀਆਂ ਨੇ, ਪੰਜਾਬ ਪ੍ਰਸਤ ਧਿਰਾਂ, ਉਹ ਇਹਨਾਂ ਮੁੱਦਿਆਂ ਨੂੰ ਚੁੱਕ ਰਹੀਆਂ ਨੇ। ਸੋ ਸਾਡਾ ਫਰਜ਼ ਵੀ ਬਣਦਾ ਸੀ ਕਿ ਡਾਇਸਪੋਰਾ ਵੱਲੋਂ ਜਿਹੜਾ ਉਹਨਾਂ ਦੀ ਹਮਾਇਤ, ਡਾਇਸਪੋਰਾ ਸਿੱਖਾਂ ਵੱਲੋਂ
ਔਰ ਇਹ ਵੀ ਅਪੀਲ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ 'ਚ ਅੱਡ ਨੁਮਾਇੰਦਿਆਂ ਵੱਲੋਂ ਕਿ ਚੰਗਾ ਹੋਏ ਕਿ ਅਕਾਲ ਤਖਤ ਦੀ ਛਤਰ ਛਾਇਆ ਥੱਲੇ, ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਤਾਂ ਬਿਮਾਰੀ ਦੇ ਲੱਛਣ ਨੇ, ਸਿੰਪਟਮ ਨੇ। ਬਿਲਕੁਲ ਬਿਮਾਰੀ ਗੁਲਾਮੀ ਦੀ ਹੈ। ਜਦੋਂ ਤੱਕ ਗੁਲਾਮੀ ਦੇ ਸੰਗਲ ਕੱਟੇ ਨਹੀਂ ਜਾਂਦੇ, ਆਜ਼ਾਦ ਮੁਲਕ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਜਿਹੜਾ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ, ਕੁਛ ਨਾ ਕੁਛ ਉਹਨਾਂ ਨੇ ਡਾਈਵਰਸਰੀ ਟੈਕਟਿਕ ਰੱਖਣਾ ਹੀ ਹੈ। ਲੇਕਿਨ ਇਹ ਵੀ ਇੱਕ ਹਕੀਕਤ ਹੈ ਕਿ ਜੋ ਡੇ ਟੂ ਡੇ ਚੱਲ ਰਿਹਾ ਹੁੰਦਾ ਹੈ, ਜੋ ਸਾਡੇ ਉੱਥੇ ਵੀਰ ਭੈਣਾਂ ਸਟਰਗਲ ਕਰ ਰਹੇ ਨੇ, ਉਹਨਾਂ ਨੂੰ ਵੀ ਜਿਹੜੀ ਹੈ ਯਕਜ਼ੈਦੀ ਜਾਂ ਸੋਲੀਡੈਰਿਟੀ ਇਸ ਦਾ ਅਹਿਸਾਸ ਹੋਣਾ ਚਾਹੀਦਾ। ਸੋ ਇਸ ਦੇ ਲਈ ਇਹ ਕਿਹਾ ਗਿਆ ਕਿ ਵੀ ਬਿਹਤਰ ਹੋਏਗਾ ਕਿ ਵੀ ਇਹ ਜਿਹੜੇ ਤਿੰਨੋਂ ਹੀ ਮੁੱਦੇ ਨੇ, ਔਰ ਇਹਦੇ ਨਾਲ ਜੇ ਕੋਈ ਹੋਰ ਵੀ ਮਿਲ ਜਾਂਦਾ ਤੇ ਇਸ ਨੂੰ ਜੇ ਅਕਾਲ ਤਖਤ ਦੀ ਅਗਵਾਈ ਥੱਲੇ ਇੱਕ ਜੁਆਇੰਟ ਫਰੰਟ ਦੇ ਤੌਰ ਦੇ ਉੱਤੇ ਲੜਿਆ ਜਾਏ ਤੇ ਇਸ ਦੇ ਨਾਲ ਘੱਟੋ ਘੱਟ ਇਹ ਜਿਹੜਾ ਇਹਨਾਂ ਨੇ 2027 'ਚ ਪੰਜਾਬ 'ਚ ਆਪਣੀਆਂ ਜੜ੍ਹਾਂ ਲਾਉਣ ਦਾ ਇਹਨਾਂ ਦਾ ਏਜੰਡਾ ਹੈ, ਇਸ ਤੋਂ ਜਿਹੜਾ ਇਹ ਘੱਟੋ ਘੱਟ ਇਸ ਨੂੰ ਨਾਕਾਮ ਵੀ ਕੀਤਾ ਜਾ ਸਕਦਾ ਔਰ ਕੁਛ ਨਾ ਕੁਛ ਜਿਹੜਾ ਤੁਹਾਡੀ ਜਥੇਬੰਦਕ ਤਾਕਤ ਵੀ ਪੰਜਾਬ ਜਿਹੜੀ ਕਿ ਅਲਟੀਮੇਟਲੀ ਫਿਰ ਕੌਮੀ ਘਰ ਖਾਲਿਸਤਾਨ ਵੱਲ ਜਿਹੜਾ ਮੋੜਾ ਮੋੜ ਸਕਦੀ ਹੈ, ਉਹ ਤੁਸੀਂ ਉੱਥੇ ਸਥਾਪਿਤ ਕਰ ਸਕਦੇ ਹੋ। ਸੋ ਇਹ ਜਾਣਕਾਰੀ ਹੈ। ਸੈਕੰਡਲੀ ਦੇਖੋ 28 ਫਰਵਰੀ ਨੂੰ ਇਜ਼ਰਾਈਲ ਅਮਰੀਕਾ ਨੇ ਈਰਾਨ ਦੇ ਉੱਤੇ ਅਨਪ੍ਰੋਵੋਕਡ ਜਦੋਂ ਕਿ ਗੱਲਬਾਤ ਚੱਲ ਰਹੀ ਸੀ ਜਨੀਵਾ ਦੇ ਵਿੱਚ, ਔਰ ਦੋਨੋਂ ਹੀ ਤਰ੍ਹਾਂ ਵੱਲੋਂ ਇਹ ਕਿਹਾ ਜਾਣਾ ਸੀ, ਖਾਸ ਤੌਰ 'ਤੇ ਜਿਹੜੇ ਵਿਚੋਲਗੀ ਕਰ ਰਹੇ ਸੀ ਓਮਾਨ, ਕਿ ਵੀ ਇਹ ਜਿਹੜਾ ਹੈ ਬਿਲਕੁਲ ਠੀਕ ਪ੍ਰੋਗਰੈਸ ਹੋ ਰਹੀ ਹੈ ਔਰ ਈਰਾਨ ਨਿਊਕਲੀਅਰ ਮੁੱਦੇ ਦੇ ਉੱਤੇ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ ਉਸ ਐਨਰਿਚਡ ਯੂਰੇਨੀਅਮ ਨੂੰ ਛੱਡਣ ਦੇ ਲਈ, ਜਿਹੜਾ ਮੇਨ ਮੁੱਦਾ ਸੀ। ਲੇਕਿਨ ਗੱਲ ਤਾਂ ਫਿਰ ਉਹੀ ਹੁੰਦੀ ਹੈ ਵੁਲਫ ਔਰ ਭੇਡ ਤੇ ਜਿਹੜਾ ਭੇੜੀਆ ਉਸ ਦੀ, ਕਿ ਭਾਈ ਜੇ ਲੇਲੇ ਨੂੰ ਖਾਣਾ ਵੁਲਫ ਨੇ ਭੇੜੀਏ ਨੇ ਤੇ ਉਹ ਕਹੇਗਾ ਕਿ ਭਾਈ ਤੂੰ ਪਾਣੀ ਜੂਠਾ ਕਰ ਰਿਹਾ ਮੇਰਾ। ਉਹ ਕਹਿੰਦਾ ਜਨਾਬ ਤੁਸੀਂ ਉੱਪਰ ਹੋ ਮੈਂ ਥੱਲੇ ਆ, ਪਾਣੀ ਤਾਂ ਤੁਹਾਡੇ ਵੱਲੋਂ ਮੈਨੂੰ, ਤੂੰ ਮੈਨੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਸੀ। ਉਹ ਕਹਿੰਦਾ ਜਨਾਬ ਮੇਰੀ ਤਾਂ ਉਮਰ ਹੀ 1 ਸਾਲ ਦੀ ਹੈ, ਮੈਂ ਤੁਹਾਨੂੰ ਕਿੱਥੋਂ, ਮੈਂ ਤਾਂ ਜੰਮਿਆ ਵੀ ਨਹੀਂ ਸੀ। ਨਹੀਂ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ। ਸੋ ਜਿਹੜੀ ਉਹ ਕਹਾਣੀ ਹੈ ਉਹ ਇਨਫੈਕਟ ਇਹੀ ਹੈ, ਕਿਉਂਕਿ ਇਜ਼ਰਾਈਲ ਦੀ ਮੰਦ ਨੀਤੀ ਸੀ। ਅਮਰੀਕਾ ਨੂੰ ਅਸੀਂ ਇਹ ਰਿਪੀਟਡਲੀ ਕਹਿ ਰਹੇ ਹਾਂ ਕਿ ਇਹ ਅਮਰੀਕਾ ਦੀ ਜੰਗ ਨਹੀਂ ਹੈ, ਔਰ ਈਵਨ ਜਿੰਨੇ ਓਪੀਨੀਅਨ ਪੋਲ ਹੁਣ ਅਮਰੀਕਾ 'ਚ ਨੇ ਉਹ 60% ਤੋਂ 80% ਤੱਕ ਅਮਰੀਕਨਾਂ ਦਾ ਇਸ ਜੰਗ ਦੇ ਖਿਲਾਫ ਵਿਊ ਪੁਆਇੰਟ ਹੋਣਾ ਦੱਸਦੇ ਨੇ। ਕਿਵੇਂ ਨੈਤਨਯਾਹੂ ਨੇ ਮਿਸ ਇਨਫੋਰਮੇਸ਼ਨ ਦੇ ਕੇ ਜਾਂ ਜੋ ਵੀ ਪ੍ਰਭਾਵ ਉਹਨੇ ਇਸਤੇਮਾਲ ਕੀਤਾ ਪ੍ਰੈਜ਼ੀਡੈਂਟ ਟਰੰਪ ਨੂੰ ਘੜੀਸਿਆ, ਇਹ ਸਾਰੇ 'ਚ ਅਮਰੀਕਾ ਜ਼ਾਹਰ ਹੈ ਕਿ ਫੁੱਲ ਫਲੈਜਡ ਬਿਲਟਅਪ ਤਾਂ ਕਾਫੀ ਦੇਰ ਤੋਂ ਆਰਮਾਡਾ 1 ਆਰਮਾਡਾ 2 ਹੋ ਰਿਹਾ ਸੀ। ਲੇਕਿਨ ਜਿਹੜਾ 28 ਫਰਵਰੀ ਦਾ ਅਟੈਕ ਸੀ, ਜਿਹਦੇ 'ਚ ਇੱਕੋ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 60 ਦੇ ਕਰੀਬ ਜਿਹੜੇ ਉਹਨਾਂ ਦੇ ਵੱਡੇ ਆਗੂ ਸੀ, ਜਿਨ੍ਹਾਂ 'ਚ 86 ਸਾਲਾ ਖੁਮੇਨਾਈ, ਉਹਨਾਂ ਦਾ ਜਿਹੜੀ ਰੈਵੋਲੂਸ਼ਨਰੀ ਗਾਰਡ ਦਾ ਚੀਫ, ਇੰਟੈਲੀਜੈਂਸ ਚੀਫ, ਹੋਰ ਵੀ ਵੱਡੇ ਅਹੁਦੇਦਾਰ ਸਲਾਹਕਾਰ, ਔਰ ਜਿਸ ਨੂੰ ਹੁਣ ਉਹਨਾਂ ਦੀ ਜਿਹੜੀ ਵੀ ਕਲਰਜੀ ਹੈ ਜਿਹੜੀ ਸਿਲੈਕਟ ਕਰਦੀ ਹੈ, ਉਹਨਾਂ ਨੇ ਆਪਣਾ ਨਵਾਂ ਖੁਮੇਨਾਈ ਬਣਾਇਆ। ਉਹ ਉਸੇ ਖੁਮੇਨਾਈ ਦਾ ਲੜਕਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿਉਂਕਿ ਸਾਈਪਰਸ ਦੇ ਵਿੱਚ ਜਿਹੜਾ ਇਹਨਾਂ ਦਾ ਐਂਬੈਸਡਰ ਸੀ ਈਰਾਨ ਦਾ, ਉਹਨੇ ਕਿਹਾ ਵੀ ਮੈਨੂੰ ਲੱਗਦਾ ਹੈ ਕਿ ਵੀ ਉਹ ਹਸਪੀਟਲ 'ਚ ਦਾ, ਕਿਉਂਕਿ ਉਹ ਵੀ ਉੱਥੇ ਮੌਜੂਦ ਸੀ ਲੜਕਾ ਵੀ, ਕਿ ਵੀ ਉਹ ਜ਼ਖਮੀ ਹੋਇਆ, ਉਹਨਾਂ ਦੀ ਕੋਈ ਲੱਤ ਕੱਟਣ ਦੀ ਗੱਲ ਕਰ ਰਿਹਾ, ਕੋਈ ਜਿਹੜਾ ਉਹ ਕੋਈ ਹੋਰ ਜ਼ਖਮਾਂ ਦੀ ਗੱਲ ਕਰ ਰਿਹਾ। ਪਰ ਇੱਕ ਗੱਲ ਸਪਸ਼ਟ ਹੈ ਕਿ ਵੀ ਨਵੀਂ ਜਿਹੜੀ ਚੋਣ ਦੇ ਵਿੱਚ ਕਲਰਜੀ ਨੇ ਉਹਨੂੰ ਹੀ ਬਣਾਇਆ। ਸੋ ਇਸ ਕਿਸਮ ਦੀਆਂ ਜਿਹੜੀਆਂ ਸੱਟਾਂ ਨਹੀਂ ਨੇ ਜਿਹੜੀਆਂ ਰਿਕਵਰੇਬਲ ਨਾ ਹੋਣ, ਕਿਉਂਕਿ ਪਹਿਲੀ ਸਟੇਜ ਤੇ ਤਾਂ ਸੀ ਕਿ ਜੀ ਕੌਮਾਂ 'ਚ ਹੈ ਜਾਂ ਦੂਜੇ। ਔਰ ਇਹ ਵੀ ਗੱਲ ਠੀਕ ਹੈ ਕਿ ਬੇਸ਼ੱਕ ਉਹਦੇ ਨਾਂ ਦੇ ਉੱਤੇ ਜਦੋਂ ਖੁਮੇਨਾਈ ਨੂੰ ਵੀ ਬਣਾਇਆ ਗਿਆ, ਲੱਖਾਂ ਲੋਕ ਸੜਕਾਂ ਤੇ ਆਏ, ਸਪੋਰਟ 'ਚ ਉਹਦੀਆਂ ਪਿਕਚਰਸ ਵੀ ਚੁੱਕੀਆਂ ਨੇ, ਪਰ ਅਜੇ ਤੱਕ ਉਹ ਖੁਦ ਲੋਕਾਂ ਦੇ ਸਾਹਮਣੇ ਨਹੀਂ ਆਇਆ। ਔਰ ਜਿਹੜਾ ਦੁਨੀਆ ਵੀ ਦੇਖ ਰਹੀ ਸੀ ਕਿ ਭਾਈ ਕੀ ਪਹਿਲਾ ਮੈਸੇਜ ਆਉਂਦਾ ਹੈ, ਕੀ ਜਿਹੜਾ ਉਹ ਉਹਦੀ ਅਪੀਅਰੈਂਸ। ਹੁਣ ਖੁਮੇਨਾਈ ਦੀ ਔਰ ਉਹਨਾਂ ਦਾ ਪੂਰਾ ਨਾਂ ਜਿਹੜਾ ਮੁਜਤਬਾ ਖੁਮੇਨਾਈ, ਉਹਨਾਂ ਦਾ ਲਿਖਿਆ ਬਿਆਨ ਜਿਹੜਾ ਹੈ ਇੱਕ ਪ੍ਰੈਜ਼ੈਂਟਰ ਨੇ ਉਹਨਾਂ ਦੇ ਜਿਹੜਾ ਸਰਕਾਰੀ ਟੀਵੀ ਹੈ ਈਰਾਨ ਦਾ, ਉਸ ਦੇ ਉੱਤੇ ਪੜ੍ਹਿਆ। ਔਰ ਉਹ ਜਿਵੇਂ ਸਾਰਿਆਂ ਨੇ ਕਿਹਾ ਵੀ ਇਹ ਤਾਂ ਪਿਓ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ,
ਕਿਉਂਕਿ ਦੋ ਜਿਹੜੀਆਂ ਡਿਬੇਟਸ ਨੇ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 21ਵੀਂ ਸਦੀ ਦੇ ਯੁੱਗ ਦੇ ਵਿੱਚ ਜਦੋਂ ਸਾਰਿਆਂ ਕੋਲ, ਵੱਡੇ ਮੁਲਕਾਂ ਕੋਲ 8-10 ਕੋਲ ਪੂਰਾ ਸੈਟੇਲਾਈਟਸ ਦੇ ਰਾਹੀਂ ਕਮਿਊਨੀਕੇਸ਼ਨ, ਕੋਈ ਸਟਾਰਲਿੰਕ ਹੈ, ਕੋਈ GPS ਹੈ, ਕੋਈ ਚਾਈਨਾ ਦਾ ਆਪਣਾ ਨੈਟਵਰਕ ਹੈ, ਰਸ਼ੀਆ ਨੇ ਆਪਣਾ ਡਿਵੈਲਪ ਕੀਤਾ ਹੈ। ਪਰ ਜੇ ਕਹਿਣਾ ਹੋਏ ਕਿ ਵੀ ਦੋਨੋਂ ਪਾਸਿਓਂ ਇੰਨੀ ਮਿਸ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਇਹ ਲੱਗਦਾ, ਇਹ ਨਹੀਂ ਹੈ ਕਿ ਵੀ ਜਿਹੜਾ ਇੱਕ ਪਾਸਾ ਹੀ ਜਿਹੜਾ ਕਰ ਰਿਹਾ, ਦੋਨੋਂ ਹੀ ਮਿਸ ਸਟੇਟਮੈਂਟਾਂ ਇਸ ਕਿਸਮ ਦੀਆਂ ਨੇ ਕਿ ਇਹ ਤੁਹਾਨੂੰ ਅੰਦਾਜ਼ੇ ਜੇ ਨਾਲ ਹੀ ਦੇਖਣਾ ਪੈਂਦਾ ਵੀ ਚੱਲ ਕੀ ਰਿਹਾ ਹੋਏਗਾ। ਕਿਉਂਕਿ ਜਦੋਂ ਤਾਂ ਇਹ ਹੁੰਦਾ ਹੈ ਕਿ ਭਾਈ ਜਿਹੜਾ ਉਹ ਹੁਣ ਸ਼ਾਇਦ ਕੋਈ ਬੈਂਡਿੰਗ ਸ਼ੁਰੂ ਹੋ ਜਾਏ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਹਨਾਂ ਵੱਲੋਂ ਤਾਂ ਕਿਹਾ ਗਿਆ ਵੀ ਕੋਈ ਐਸਾ ਨਿਸ਼ਾਨਾ ਬਚਿਆ ਹੀ ਨਹੀਂ ਹੈ ਈਰਾਨ ਦੇ ਵਿੱਚ ਜਿਹੜਾ ਅਸੀਂ ਫੁੰਡਿਆ ਨਾ ਹੋਏ। ਸੋ ਲੱਗਦਾ ਸੀ ਕਿ, ਔਰ ਉਹਨਾਂ ਨੇ ਪਿਛਲੇ ਹਫਤੇ ਦੀ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਵਾਰ ਇਜ਼ ਆਲਮੋਸਟ ਓਵਰ। ਜਦੋਂ ਆਲਮੋਸਟ ਲਫ਼ਜ਼ ਹੈ, ਪਰ ਉਹਨਾਂ ਨੇ ਕਿਹਾ ਵੀ ਇਟ ਮੇ ਟੇਕ ਕਪਲ ਆਫ ਡੇ, ਸੋ ਸੀ ਕਿ ਵੀ ਹਫਤਾ ਲੱਗੇਗਾ। ਪਰ ਨਾਲ ਦੀ ਨਾਲ ਈਰਾਨ ਵੱਲੋਂ ਇਹ ਆ ਗਿਆ ਸੀ, ਉਹਨਾਂ ਦੇ ਪ੍ਰੈਜ਼ੀਡੈਂਟ ਵੱਲੋਂ, ਕਿ ਵੀ ਜੰਗ ਸ਼ੁਰੂ ਕਰਨਾ ਕੀਤੀ ਹੈ ਤੁਸੀਂ, ਸਾਡੇ ਤੇ ਇਸ ਨੂੰ ਠੋਕਿਆ, ਥੋਪਿਆ, ਔਰ ਬੰਦ ਕਦੋਂ ਕਰਨੀ ਹੈ ਅਸੀਂ ਡਿਸਾਈਡ ਕਰਾਂਗੇ। ਸੋ ਉਦੋਂ ਵੀ ਲੱਗਾ ਕਿ ਵੀ ਸ਼ਾਇਦ ਕਈ ਵਾਰੀ ਤੁਸੀਂ ਆਪਣੇ ਜਿਹੜੇ ਤੁਹਾਡੇ ਲੜਾਕੂ ਹੁੰਦੇ ਨੇ ਉਹਨਾਂ ਦਾ ਮਨੋਬਲ ਕਾਇਮ ਰੱਖਣ ਦੇ ਲਈ ਇਸ ਕਿਸਮ ਦੇ ਬਿਆਨ ਦਿੰਦੇ ਹੋ। ਔਰ ਸਾਰੇ ਇੰਤਜ਼ਾਰ ਕਰ ਰਹੇ ਸੀ ਕਿ ਵੀ ਖਮੀਨਾਈ ਜਦੋਂ ਉਹਦਾ ਆਏਗਾ ਮੈਸੇਜ ਜਾਂ ਉਹਦੀ ਸਟੇਟਮੈਂਟ, ਉਦੋਂ ਪਤਾ ਲੱਗੇਗਾ ਵੀ ਗੱਲ ਕਿਸ ਪਾਸੇ ਜਾ ਰਹੀ ਹੈ। ਹਾਲਾਂਕਿ ਇਹ ਵੀ ਖਬਰਾਂ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਪੁਤਿਨ ਦੇ ਨਾਲ ਗੁਫ਼ਤਗੂ ਕੀਤੀ 3-4 ਦਿਨ ਪਹਿਲਾਂ ਵੀ, ਬੀਤੇ ਕੱਲ੍ਹ ਵੀ ਆਲਮੋਸਟ ਇੱਕ ਅੰਦਾਜ਼ੇ ਮੁਤਾਬਕ 1 ਘੰਟੇ ਦੇ ਲਗਭਗ ਗੱਲਬਾਤ ਹੋਈ। ਉਸ ਤੋਂ ਵੀ ਇਹ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਇਸ ਜੰਗ ਨੂੰ ਐਂਡ ਕਰਨਾ ਚਾਹੁੰਦੇ ਨੇ। ਔਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਵਿਚੋਲੇ ਦੀ ਤਲਾਸ਼ ਕਰ ਰਹੇ ਹੁੰਦੇ ਹੋ। ਹਾਲਾਂਕਿ ਕੋਈ ਰਸ਼ੀਆ ਦੇ ਨਾਲ ਈਰਾਨ ਦਾ ਕੋਈ ਬਹੁਤਾ ਘਿਓ ਖਿਚੜੀ ਵਾਲਾ ਸੰਬੰਧ ਨਹੀਂ ਰਿਹਾ। ਜਿਵੇਂ ਮੈਂ ਕਿਹਾ ਕਿ 1979 ਦੇ ਈਰਾਨੀ ਰੈਵੋਲੂਸ਼ਨ ਦਾ ਪਿਤਾਮਾ ਆਇਤੁੱਲਾ ਖਮੀਨੀ, ਉਹਦਾ ਅਮਰੀਕਾ ਨੂੰ ਕਹਿੰਦਾ ਸੀ ਵੱਡਾ ਸ਼ੈਤਾਨ ਤੇ ਸੋਵੀਅਤ ਯੂਨੀਅਨ ਨੂੰ ਕਹਿੰਦਾ ਸੀ ਛੋਟਾ ਸ਼ੈਤਾਨ। ਸੋ ਇੱਕੋ ਵੇਲੇ ਔਰ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦਾ ਆਪਸੀ ਜਿਹੜਾ ਉਹ ਸਹਿਯੋਗ ਵੀ ਹੈ, ਕਿਉਂਕਿ ਚਾਈਨਾ ਦੇ ਨਾਲ ਜਦੋਂ ਈਰਾਨ ਦਾ ਠੀਕ ਬਹਿਣੀ ਸ਼ੁਰੂ ਹੋਈ ਗੱਲ, ਤੇ ਰੂਸ ਵੈਸੇ ਹੀ ਚਾਈਨਾ ਦੇ ਨਾਲ ਅਲਾਇੰਸ 'ਚ ਹੈ। ਸੋ ਉਸ ਨਾਤੇ ਰਸ਼ੀਆ ਨੂੰ ਵੀ ਲੱਗਦਾ ਹੈ ਕਿ ਵੀ ਉਹ 4 ਸਾਲ ਤੋਂ ਯੂਕਰੇਨ ਜੰਗ ਦੇ ਵਿੱਚ ਫਸਿਆ ਹੋਇਆ, ਉਹ ਆਪਣਾ ਹਿਸਾਬ ਕਿਤਾਬ ਬਰਾਬਰ ਵੀ ਕਰ ਸਕਦਾ। ਔਰ ਇਸ ਵੇਲੇ ਇਹਨਾਂ 12 ਦਿਨਾਂ 'ਚ ਜਿੰਨੇ ਪੈਸੇ ਰਸ਼ੀਆ ਨੇ ਬਣਾਏ ਨੇ, ਉਹਦਾ ਆਇਲ ਲਗਾਤਾਰ ਇੰਡੀਆ ਨੂੰ ਵੀ ਅਮਰੀਕਾ ਨੇ ਕਹਿ ਦਿੱਤਾ ਵੀ ਮਹੀਨਾ ਤੁਸੀਂ ਲੈ ਸਕਦੇ ਹੋ ਰੂਸ ਤੋਂ। ਕਿੰਨੇ ਜਿਹੜਾ ਉਹ ਸ਼ਿਪ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਨੇ ਰਸ਼ੀਅਨ ਆਇਲ ਲੈ ਕੇ, ਯੂਰਪ ਵੀ ਗੈਸ ਵੀ ਔਰ ਆਇਲ ਵੀ। ਤੇ ਉਹਨੇ ਵੀ ਅੱਗੇ ਜਿਹੜਾ ਇੰਡੀਆ ਨੂੰ ਉਹਦੇ ਪੈਸਿਆਂ ਤੇ ਸਬਸਿਡਾਈਜ਼ ਦਿੰਦਾ ਸੀ, ਹੁਣ ਉਹ ਪੂਰੇ ਪੈਸੇ ਲੈਂਦਾ। ਸੋ ਉਹ ਕਾਹਨੂੰ ਚਾਹੇਗਾ। ਲੇਕਿਨ ਮੈਨੂੰ ਇਹ ਲੱਗਦਾ ਵੀ ਇਹ ਟਰੰਪ ਦਾ ਇਹਨਾਂ ਦਿਨਾਂ 'ਚ 12 ਦਿਨਾਂ ਦੇ ਵਿੱਚ 2 ਵਾਰ ਕਾਲ ਕਰਨਾ, ਔਰ ਪਰਟੀਕੂਲਰਲੀ ਕੱਲ੍ਹ ਦੀ ਜਿਹੜੀ ਗੱਲਬਾਤ ਸੀ ਉਸ ਤੋਂ ਇਹ ਸੀ ਕਿ ਵੀ ਉਹ ਕਿਤੇ ਨਾ, ਕਿਉਂਕਿ ਹੁਣ ਇਕਨੋਮਿਕਲ ਹਰਟ ਹੋਣਾ ਸ਼ੁਰੂ ਹੋ ਗਿਆ, ਦੁਨੀਆ ਦੀ ਇਕਨੋਮੀ ਨੂੰ ਜਿਹੜਾ ਪ੍ਰਭਾਵਿਤ ਹੋਣਾ। ਸਟ੍ਰੇਟ ਆਫ ਹਾਰਮੂਜ਼ ਜਿਸ ਨੂੰ ਹਾਲਾਂਕਿ ਉੱਥੇ ਈਰਾਨ ਨੇ ਆਪਣੇ ਬੇੜੇ ਨਹੀਂ ਖੜੇ ਕੀਤੇ ਹੋਏ, ਉਹ ਤਾਂ ਅਮਰੀਕਾ ਦਾ ਵੀ ਕਹਿਣਾ ਵੀ ਅਸੀਂ ਸਾਰੇ ਡੋਬ ਦਿੱਤੇ ਨੇ, ਲੇਕਿਨ ਉਹਨਾਂ ਦੀ ਜਿਹੜੀ ਹੈ ਡਰੋਨਸ ਔਰ ਮਿਸਲ ਟੈਕਨੋਲੋਜੀ ਔਰ ਜਿਸ ਕਿਸਮ ਦਾ ਉਹ ਸਟ੍ਰੇਟ ਆਫ ਹਾਰਮੂਜ਼ ਹੈ ਉਹਦੇ ਈਵਨ ਥੱਲੇ ਵੀ, ਕਿਉਂਕਿ ਈਰਾਨ ਵੱਲ ਹੀ ਇੰਟਰਨੈਸ਼ਨਲ ਟ੍ਰੀਟੀਜ਼ ਦੇ ਥੱਲੇ ਵੀ ਈਰਾਨ ਦੇ ਉੱਤੇ ਈਰਾਨ ਦਾ ਹੀ ਉਹਦੇ 'ਚ ਹੱਕ ਮੰਨਿਆ ਗਿਆ। ਲੇਕਿਨ ਇਹ ਸੀ ਕਿ ਵੀ ਜਿਵੇਂ ਅਮਰੀਕਾ ਦੇ ਸੈਕਟਰੀ ਆਫ ਵਾਰ, ਸੈਕਟਰੀ ਆਫ ਡਿਫੈਂਸ ਦਾ ਨਵਾਂ ਨਾਂ ਜਿਹੜਾ ਉਹ ਸੈਕਟਰੀ ਆਫ ਵਾਰ ਹੈ, ਉਹਨੇ ਕਿਹਾ ਸੀ ਕਿ ਜੀ ਅਮਰੀਕਾ ਜਿਹੜਾ ਉਹ ਅਗਵਾਨੀ ਕਰੇਗਾ ਆਪਣੇ ਸ਼ਿਪਸ ਰਾਹੀਂ, ਔਰ ਸਟ੍ਰੇਟ ਆਫ ਹਾਰਮੂਜ਼ ਜਿੱਥੋਂ ਕਿ ਦੁਨੀਆ ਦਾ 20% ਆਇਲ ਉੱਥੋਂ ਕ੍ਰਾਸ ਕਰਦਾ, ਉਹਨੂੰ ਪੈਸੇ ਹੀ ਦੇਗਾ, ਪਰ ਨਾਲ ਦੀ ਨਾਲ ਉਹ ਵਾਪਸ ਕਰਨਾ ਪਿਆ ਡਿਲੀਟ। ਕਿਉਂਕਿ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਜਿਹੜੇ ਨੇ, ਜਿਹੜੇ ਵੀ ਉਹਨਾਂ ਦੀ ਅਗਵਾਈ ਕਰਨਗੇ, ਉਹ ਇਰਾਨੀਅਨ ਡਰੋਨਸ ਔਰ ਉਹਨਾਂ ਦੀ ਮਿਸਲ ਦੇ ਜ਼ਦ ਦੇ ਵਿੱਚ ਆਉਣਗੇ, ਔਰ ਉਹ ਤਾਂ ਬਹੁਤ ਡੈਮੇਜ ਹੋਏਗਾ। ਸੋ ਹੁਣ ਅੱਜ ਅਮਰੀਕਾ ਦਾ ਜਿਹੜਾ ਇਹ ਕਹਿਣਾ ਸੀ ਕਿ ਜੇ ਇੰਟਰਨੈਸ਼ਨਲ ਅਕੰਪਨਿੰਗ ਜਿਹੜਾ ਉਸ ਗਾਈਡਿੰਗ ਦੇ ਵਿੱਚ ਦਾ ਅਸੀਂ ਹਿੱਸਾ ਬਣਨ ਨੂੰ ਤਿਆਰ ਹੈ।
ਉਹ ਕੋਈ ਉਹਦੀ ਪੋਸੀਬਿਲਿਟੀ ਨਹੀਂ ਹੈ। ਔਰ ਇਸ ਦਾ ਹੀ ਨਤੀਜਾ ਹੈ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਵੱਲੋਂ ਜੰਗ ਦੇ ਮੁੱਕਣ ਦੀ ਗੱਲ ਦੇ ਨਾਲ ਹੀ ਜਿਹੜਾ $120 ਦੇ ਉੱਤੇ ਕਰੂਡ ਆਇਲ ਦੀ ਬੈਰਲ ਗਈ ਸੀ, ਉਹ 80 ਤੋਂ 90 ਦੇ ਵਿਚਾਲੇ ਆ ਗਈ ਸੀ, ਪਰ ਹੁਣ ਅਗੇਨ 100 ਵੱਲ ਜਾ ਰਹੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਦੋਨੋਂ ਪਾਸੇ ਜਦੋਂ ਟਰੰਪ ਨੇ ਈਵਨ ਸੌਫਟ ਲਾਈਨ ਵੀ ਲਈ, ਇਜ਼ਰਾਈਲ ਨੇ ਨਾਲ ਦੀ ਨਾਲ ਇਹ ਕਹਿ ਦਿੱਤਾ ਸੀ ਕਿ ਜੀ ਇਹ ਅਸੀਂ ਜਦੋਂ ਤੱਕ ਸਾਡੇ ਮਨਸ਼ੇ ਪੂਰੇ ਨਹੀਂ ਹੁੰਦੇ ਇਹਨੂੰ ਅਸੀਂ ਜਾਰੀ ਰੱਖਾਂਗੇ। ਹੁਣ ਜਿਹੜਾ ਮੁਸਤਫਾ ਖਮੀਨਾਈ ਦਾ ਮੈਸੇਜ ਹੈ, ਔਰ ਉਸ ਨੂੰ ਉਹਨਾਂ ਦੇ ਬਾਅਦ 'ਚ ਜਿਹੜੇ ਐਂਬੈਸਡਰ ਨੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਮਸੂਦ ਪੈਜ਼ੇਕੀਆਂ, ਉਹਨਾਂ ਨੇ ਉਹਨੂੰ 3 ਨੁਕਤਿਆਂ ਦੇ ਵਿੱਚ 3 ਕੰਡੀਸ਼ਨਸ ਕਿਹਾ, ਪਰ ਮੈਂ ਓਰੀਜਨਲੀ ਜਿਹੜਾ ਸਮਝਦਾ ਕਿ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਜ਼ਾਹਰ ਹੈ ਕਿ ਵੀ ਖਮੀਨਾਈ ਨੇ ਇਹ ਵੀ ਕਿਹਾ ਕਿ ਮੇਰਾ ਬਾਪ, ਮੇਰੀ ਵਾਈਫ, ਮਾਂ, ਪੋਤਾ, ਦੂਜੇ ਤੀਜੇ ਕਿੰਨੇ ਮਾਰ ਦਿੱਤੇ ਨੇ, ਔਰ ਇਹ ਵੀ ਖੁਦ ਵੀ ਜ਼ਖਮੀ ਹੈ ਉਹਨੇ। ਲੇਕਿਨ ਉਹਨੇ ਇਹ ਕਿਹਾ ਕਿ ਵੀ ਪਹਿਲੀ ਗੱਲ, ਹੁਣ ਸਾਡੀਆਂ ਸ਼ਰਤਾਂ ਦੇ ਉੱਤੇ ਹੀ ਜੰਗਬੰਦੀ ਹੋ ਸਕਦੀ ਹੈ। ਸਾਰੇ ਅਮਰੀਕਨ ਬੇਸ ਜਿਹੜੇ ਨੇ ਇਸ ਰੀਜਨ ਦੇ ਵਿੱਚ, ਉਹਨਾਂ ਨੂੰ ਅਸੀਂ ਹਮਲੇ ਦਾ ਸ਼ਿਕਾਰ ਬਣਾਵਾਂਗੇ, ਇਹਨੂੰ ਬੰਦ ਕਰੋ, ਇੱਥੋਂ ਜਾਏ ਅਮਰੀਕਾ ਆਪਣਾ ਬੋਰੀਆ ਬਿਸਤਰਾ ਚੁੱਕੇ। ਹੁਣ ਜਿਹੜੇ ਵੈਸਟਰਨ ਏਸ਼ੀਆ ਦੇ ਜਿੰਨੇ ਬੇਸ ਨੇ ਉਹਨਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ UAE ਵੀ ਹੈ, ਉਹ ਆਬੂ ਧਾਬੀ ਵੀ ਹੈ, ਉਹ ਸਾਊਦੀ ਅਰੇਬੀਆ ਵੀ ਹੈ, ਜਾਰਡਨ ਵੀ ਹੈ, ਇਰਾਕ ਵੀ ਹੈ, ਓਮਾਨ ਵੀ ਹੈ, ਕਤਰ ਵੀ ਹੈ। ਇਹ ਸਾਰੇ ਕਿ ਵੀ ਇੱਥੋਂ ਅਮਰੀਕਾ ਆਪਣੇ ਡੇਰਾ ਡੱਗਾ ਚੁੱਕੇ ਔਰ ਜਾਏ ਜਿੱਥੋਂ ਆਇਆ, ਔਰ ਨਹੀਂ ਤਾਂ ਅਸੀਂ ਇਹਨਾਂ 'ਤੇ ਅਟੈਕ ਕਰਾਂਗੇ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜੰਗ ਸਾਡੇ ਉੱਤੇ ਥੋਪੀ ਗਈ ਹੈ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਤੋਂ 1979 ਤੋਂ ਲੈ ਕੇ ਇਹਨਾਂ ਨੇ ਸਾਡੇ ਤੇ ਇਸ ਕਿਸਮ ਦਾ ਕੀਤਾ, $800 ਬਿਲੀਅਨ ਦਾ ਨੁਕਸਾਨ ਈਰਾਨ ਦਾ ਕੀਤਾ ਇਹਨਾਂ ਨੇ, ਉਹ ਜੰਗੀ ਜਿਹੜਾ ਮੁਆਵਜ਼ਾ ਸਾਨੂੰ ਦਿੱਤਾ ਜਾਏ, ਕੰਪਨਸੇਸ਼ਨ ਦਿੱਤਾ ਜਾਏ। ਇਹ ਓਵਰਆਲ ਗਲੋਬਲ ਰੂਲ ਵੀ ਹੈ, ਜਿਵੇਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਜਿਨ੍ਹਾਂ ਨੇ ਸ਼ੁਰੂ ਕੀਤਾ, ਅਜੇ ਤੱਕ ਵੀ ਜਿਹੜਾ ਜਾਪਾਨ ਹੈ ਜਾਂ ਜਰਮਨੀ ਹੈ ਜਾਂ ਦੂਜੇ, ਉਹ ਪੈਸੇ ਦਿੰਦੇ ਰਹੇ ਨੇ, ਫੌਜ ਵੀ ਰੱਖੀ ਹੋਈ ਹੈ ਅਮਰੀਕਾ ਦੀ, ਉਹਨਾਂ ਦੀਆਂ ਵੀ ਤਨਖਾਹਾਂ ਦਿੰਦੇ ਨੇ, ਕਿਉਂਕਿ ਇਹ ਮੁਆਵਜ਼ਾ ਕਿ ਵੀ ਜੀ ਤੁਸੀਂ ਸਾਡੇ ਤੇ ਜੰਗ ਥੋਪੀ। ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਕੰਪਨਸੇਸ਼ਨ ਲਵਾਂਗੇ, ਕਿਉਂਕਿ ਜੇ ਨਾ ਸਾਨੂੰ ਇਫ ਦੇ ਰਿਫਿਊਜ਼ ਵੀ ਵਿਲ ਟੇਕ ਦੇਅਰ ਐਸੈਟਸ ਟੂ ਦਾ ਐਕਸਟੈਂਟ, ਅਸੀਂ ਉਹਨਾਂ ਦੀਆਂ ਜਿਹੜੇ ਅਦਾਰੇ ਨੇ ਉਹਦੇ ਤੇ ਕਬਜ਼ਾ ਕਰਾਂਗੇ। ਜੇ ਉਹ ਵੀ ਨਾ ਹੋਇਆ ਤੇ ਘੱਟੋ ਘੱਟ ਅਸੀਂ ਉਹਨੂੰ ਡਿਸਟਰੋਏ ਫਿਰ ਕਰਾਂਗੇ, ਉਹਨਾਂ ਹਿਸਾਬ ਉਹਨਾਂ ਦੇ ਨਾਲ ਬਰਾਬਰ ਕਰਾਂਗੇ। ਔਰ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਕਿਹਾ ਵੀ ਅਸੀਂ ਖੜੇ ਹਾਂ, ਜਿਹੜਾ ਦੁਸ਼ਮਣ ਦਾ ਮੰਤਵ ਸੀ ਕਿ ਉਹ ਸਾਨੂੰ ਡਿਵਾਈਡ ਕਰੇਗਾ, ਮੁਲਕ ਨੂੰ ਤੋੜੇਗਾ, ਇੱਧਰ ਬਲੋਚ ਖੜੇ ਹੋ ਜਾਣਗੇ, ਉੱਧਰ ਕੁਰਦ ਹੋ ਜਾਣਗੇ, ਇੱਧਰ ਅਜ਼ਰੀ ਹੋ ਜਾਣਗੇ, ਉਹ ਅਸੀਂ ਦੁਸ਼ਮਣ ਦੀ ਜਿਹੜੀ ਕੁਚਾਲ ਹੈ, ਜਿਹੜੀ ਹੈ ਕੁਚੇਸ਼ਟ ਹੈ, ਉਸ ਨੂੰ ਪੂਰਾ ਨਹੀਂ ਹੋਣ ਦਿੱਤਾ। ਫਿਰ ਇਹ ਗੱਲ ਬੜੀ ਕਲੀਅਰਲੀ ਉਸ ਸਟੇਟਮੈਂਟ 'ਚ ਹੈ ਕਿ ਵੀ ਸਟੇਟ ਆਫ ਹਾਰਮੂਜ਼ ਨੂੰ ਅਸੀਂ ਬੰਦ ਕਰਾਂਗੇ, ਵੀ ਇਹ ਸਾਰੀ ਦੁਨੀਆ ਨੂੰ ਜਿਹੜੀ ਹੈ ਉਹ ਅਸੀਂ ਉਹਨਾਂ ਦੀ ਇਕੋਨਮੀ ਨੂੰ ਪ੍ਰਭਾਵਿਤ ਕਰਦੀ ਹੈ। ਔਰ ਇਹ ਜਿਹੜੀਆਂ ਬਾਕੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਸ ਖਿੱਤੇ ਦੇ ਮੁਲਕ ਨੇ, ਜਿਹੜੇ ਮੈਂ ਗਿਣਾਏ ਵੀ ਨੇ, ਇਹਨਾਂ 'ਚ ਤੁਸੀਂ ਭਾਰਤ ਔਰ ਦੂਸਰੇ ਵੀ ਸ਼ਾਮਲ ਕਰ ਲਓ। ਉਹਨਾਂ ਨੇ ਕਿਹਾ ਵੀ ਉਹ ਆਪਣੀ ਪੋਜੀਸ਼ਨ ਦੱਸਣ ਕਿ ਭਾਈ ਉਹਨਾਂ ਦੀ ਜਿਹੜੀ ਹੈ ਪੋਜੀਸ਼ਨ ਈਰਾਨ ਬਾਰੇ ਕੀ ਹੈ, ਕਿ ਉਹ ਅਮਰੀਕਾ ਨੂੰ ਐਗਰੈਸਰ ਮੰਨਦੇ ਨੇ, ਇਜ਼ਰਾਈਲ ਨੂੰ ਜਿਨ੍ਹਾਂ ਨੇ ਹਮਲਾ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬਾਕੀ 'ਚ ਵੀ ਦੇਖ ਰਹੇ ਹਾਂ ਕਿ ਅਸੀਂ ਕੀ ਕਰਨਾ, ਜਿਨ੍ਹਾਂ ਚੀਜ਼ਾਂ 'ਚ ਦੁਸ਼ਮਣ ਦਾ ਥੋੜ੍ਹਾ ਐਕਸਪੀਰੀਅੰਸ ਹੈ, ਵਲਨਰੇਬਲ ਨੇ, ਅਸੀਂ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਟਾਰਗੇਟ ਕਰਾਂਗੇ। ਔਰ ਇਹ ਸਾਰੇ ਦੇ ਜਿਹੜੇ ਮੁੱਖ ਨੁਕਤੇ ਇਹੀ ਨੇ ਕਿ ਭਾਈ ਉਹਦੇ 'ਚ, ਔਰ ਜਿੰਨੀਆਂ ਤੁਸੀਂ ਇੰਟਰਨੈਸ਼ਨਲ ਮੀਡੀਆ ਦੀਆਂ ਖਬਰਾਂ ਦੇਖਦੇ ਹੋ ਉਹਦੇ 'ਚ ਵਿਲ ਹਿਟ US ਬੇਸਿਸ ਇਨ ਗਲਫ, ਈਰਾਨ ਸੁਪਰੀਮ ਲੀਡਰ ਵਾਊਜ਼ ਰਿਵੈਂਜ ਇਨ ਹਿਜ਼ ਫਸਟ ਰਿਮਾਰਕ, ਕਿ ਪਹਿਲੀ ਵਾਰੀ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਾਰੇ ਜਿਹੜੇ ਬੇਸ ਨੇ ਅਮਰੀਕਾ ਦੇ ਗਲਫ ਦੇ ਵਿੱਚ ਉਹਨਾਂ 'ਤੇ ਅਟੈਕ ਕਰਾਂਗੇ ਔਰ ਅਸੀਂ ਬਦਲਾ ਲਵਾਂਗੇ। ਔਰ ਜਿਵੇਂ ਮੈਂ ਕਿਹਾ ਵੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਜਿਹੜੀਆਂ 3 ਸ਼ਰਤਾਂ ਨੇ ਉਹ ਮੁੱਖ ਤੌਰ 'ਤੇ ਮੈਂ ਡਿਸਕਸ ਕਰ ਹੀ ਲਈਆਂ। ਔਰ BBC ਨੇ ਇਹਨੂੰ ਰਿਪੋਰਟ ਕੀਤਾ, ਈਰਾਨਜ਼ ਨਿਊ ਸੁਪਰੀਮ ਲੀਡਰ ਵਾਊਜ਼ ਟੂ ਬਲੌਕ ਸਟ੍ਰੇਟ ਆਫ ਹਾਰਮੂਜ਼ ਇਨ ਫਸਟ ਸਟੇਟਮੈਂਟ, ਕਿ ਪਹਿਲੇ ਬਿਆਨ 'ਚ ਉਹਨੇ ਕਿਹਾ ਕਿ ਅਸੀਂ ਸਟ੍ਰੇਟ ਆਫ ਹਾਰਮੂਜ਼ ਨੂੰ ਬੰਦ ਕਰਾਂਗੇ। ਈਰਾਨ ਸਿਗਨਲਸ ਇਟ ਵਿਲ ਹਿਟ US ਇਜ਼ਰਾਈਲੀ ਇਕਨੋਮਿਕ ਐਂਡ
ਟੈਕ ਟਾਰਗੇਟਸ। ਉਹਨਾਂ ਨੇ ਕਿਹਾ ਜੀ ਹੁਣ ਅਸੀਂ, ਕਿਉਂਕਿ ਇਜ਼ਰਾਈਲ ਨੇ ਈਰਾਨ ਦੇ ਬੈਂਕ ਦੇ ਉੱਤੇ ਵੀ ਹਮਲਾ ਕੀਤਾ ਗਿਆ, ਉਹਨੇ ਕਿਹਾ ਅਸੀਂ ਹੁਣ ਤੁਹਾਡੇ ਜਿਹੜੇ ਇਕਨੋਮਿਕਲ ਟਾਰਗੇਟ ਨੇ ਔਰ ਦੂਸਰੇ ਜਿਹੜੇ ਨੇ ਟੈਕ ਟਾਰਗੇਟ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਵਾਂਗੇ। ਔਰ ਈਰਾਨ ਸਟੈਪਸ ਅਪ ਅਟੈਕਸ ਔਨ ਐਨਰਜੀ ਟਾਰਗੇਟਸ ਐਜ਼ ਟੈਂਕਰਸ ਹਿੱਟ। ਪਿਛਲੀ ਰਾਤ ਈਰਾਨ ਨੇ 3 ਟੈਂਕਰਾਂ ਨੂੰ ਜਿਹੜਾ ਹੈ ਉਹ ਅੱਗ ਲਾਈ ਹੈ, ਉਹ ਆਪਣੇ ਡਰੋਨ ਔਰ ਦੂਜਿਆਂ ਦੇ ਨਾਲ। ਔਰ ਉਹਦੇ 'ਚ ਇੱਕ ਥਾਈਲੈਂਡ ਦਾ ਸ਼ਿਪ ਸੀ ਜਿਹਦੇ 'ਚ ਇੰਡੀਅਨ ਆਇਲ ਸੀ, ਝੰਡਾ ਥਾਈਲੈਂਡ ਦਾ ਸੀ, ਉਹਦਾ ਵੀ ਨੁਕਸਾਨ ਹੋਇਆ। ਔਰ ਬੈਂਕਿੰਗ ਇੰਟਰਸਟ ਔਰ ਦੂਸਰਿਆਂ ਵੱਲੋਂ ਜਾ ਹੀ ਰਹੇ ਨੇ। ਸੋ ਇਹ ਈਰਾਨ ਦੀ ਪੋਜੀਸ਼ਨ ਹੈ। ਅਮਰੀਕਾ ਤੇ ਉਹਨਾਂ ਦੇ ਅਲਾਈਜ਼ ਦੀ ਕੀ ਪੋਜੀਸ਼ਨ ਹੈ, ਇਹ ਅਸੀਂ ਦੁਬਾਰਾ ਜਿਹੜਾ ਨੈਕਸਟ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ ਹਾਂ। ਪਰ ਕੁੱਲ ਮਿਲਾ ਕੇ ਜਿਹੜੀ ਹੋਪ ਸੀ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਦੇ ਬਿਆਨ ਤੋਂ ਬਾਅਦ, ਲੱਗਦਾ ਸੀ ਕਿ ਭਾਈ ਇਹਨਾਂ ਨੂੰ ਵੀ ਲੱਗਦਾ ਵੀ ਖਲਾਰਾ ਜ਼ਿਆਦਾ ਪੈ ਗਿਆ, ਘੜੀਸੇ ਗਏ ਤੇ ਇਹਨੂੰ ਅਸੀਂ ਕਰੀਏ ਇਵੈਂਚੁਅਲੀ। ਤਾਂ ਦੇਖੋ ਗੱਲਬਾਤ ਰਾਹੀਂ ਹੀ ਕੋਈ ਹੱਲ ਨਿਕਲਦਾ ਹੈ, ਪਰ ਕਿਉਂਕਿ ਇਹਨਾਂ ਦੀ ਵਲਨਰੇਬਿਲਿਟੀ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ ਜ਼ਿਆਦਾ ਹੋਈ ਹੈ, ਇਕਨੋਮਿਕਲੀ ਦੁਨੀਆ ਨੂੰ ਹਰਟ ਹੋਣਾ ਸ਼ੁਰੂ ਹੋਇਆ। ਤੇਲ ਦੇ ਪ੍ਰਾਈਸ ਇੱਥੇ ਵੀ $1, $1.5 ਗੈਸ ਮਹਿੰਗੀ ਹੈ ਔਰ ਅਜੇ ਤਾਂ 100 ਤੇ ਹੈ। ਜਦੋਂ ਆਉਣ ਵਾਲੇ ਦਿਨਾਂ 'ਚ ਸਟੇਟ ਆਫ ਹਾਰਮੂਜ਼ 'ਚ ਬੰਦ ਰਹਿੰਦਾ ਹੈ ਔਰ ਜਿਹੜਾ ਬਹੁਤੇ ਐਕਸਪਰਟਸ ਦਾ ਮੈਂ ਸੁਣਦਾ ਉਹ ਸਮਝਦੇ ਨੇ ਕਿ ਵੀ ਇਸ ਮਾਮਲੇ 'ਚ ਉਸ ਦਾ ਖੁਲਵਾਉਣਾ ਸੌਖਾ ਨਹੀਂ ਹੈ। ਉਹਦੇ 'ਚ ਤਬਾਹੀ ਹੋਏਗੀ ਜੇ ਬੇੜੇ ਨਾਲ ਤੁਸੀਂ ਆਪਣਾ ਗਾਰਡ ਵੀ ਭੇਜ ਦਿਓ, ਗਾਰਡ ਬੇੜਾ ਵੀ, ਉਹਦੇ ਡੁੱਬਣ ਦੇ ਵੀ ਚਾਂਸ ਨੇ। ਔਰ ਕਿਉਂਕਿ ਜਿੰਨਾ ਆਇਲ ਕੈਰੀ ਕਰਦੀਆਂ ਕੰਪਨੀਆਂ ਨੇ ਜਾਂ ਸ਼ਿਪ ਨੇ, ਇਹ ਬਹੁਤ ਸਾਰੇ ਬ੍ਰਿਟਿਸ਼, ਫਰੈਂਚ, ਗ੍ਰੀਕ ਇਹਨਾਂ ਦੇ ਨੇ, ਤੇ ਉਹ ਇੰਸ਼ੋਰੈਂਸ ਹੁੰਦੀ ਆ ਉਹਨਾਂ ਦੀ। ਉਹ ਇੰਸ਼ੋਰੈਂਸ ਕਰਨ ਤੋਂ ਨਾ, ਉਹਦਾ ਵੈਸੇ ਕੋਈ ਐਕਸੀਡੈਂਟ ਹੋ ਜਾਏ ਤਾਂ ਇੱਥੇ ਇੰਸ਼ੋਰੈਂਸ ਨਹੀਂ ਕਰਦੇ, ਉਹ ਤਾਂ ਜਹਾਜ਼ ਉਹਨਾਂ ਨੇ ਡੋਬ ਦੇਣਾ ਹੈ, ਉਹਨਾਂ ਨੇ ਕਿਹਨੇ ਇੰਸ਼ੋਰੈਂਸ ਕਰਨਾ ਹੈ। ਸੋ ਉਹ ਚਾਂਸ ਘੱਟ ਲੱਗਦੇ ਨੇ ਉਸ ਦੇ ਖੁੱਲਣ ਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।